ਅਸੀਂ ਜਾਣੇ ਉਹ ਚੰਗੇ ਸਨ, ਜਦੋਂ ਇਕੱਠੇ ਵਸਦੇ ਹੋ ਸਹੀ ਸੀ? ਜੋ ਇਕੱਠੇ ਵਾਸਤੇ ਉਹ ਠੀਕ ਠਾਕ ਸਨ। ਕਿਵੇਂ ਕਰਕੇ ਚੰਗੇ ਸੋ? ਹੁਣ ਕੀ ਮਸਲਾ ਤੇ ਡਿਫਰੈਂਟ ਕੀ ਹੈ ਥੋੜਾ? ਫਰਕ ਕੋਈ ਵੀ ਨਹੀਂ ਨਾ ਕਿ ਹੁਣ ਮਾਜਰ ਆ ਗਏ ਨੇ ਉਦੋਂ, ਜਿਹੜੇ ਸਾਡੇ ਵਸਨੀਕ ਸਨ ਉਹਦੇ ਟੁਰ ਗਏ ਨੇ। ਹੁਣ ਮੁੜਨਾ ਦਾ ਉਦੋਂ ਦੀ ਠੀਕ ਬਿਲਕੁਲ। ਤੁਸੀਂ ਕਿਹਾ ਨਾ ਕਿ ਜਦੋਂ ਸਿੱਖ ਰਹਿੰਦੇ ਹਨ, ਹਿੰਦੂ ਸਨ, ਮੁਸਲਮਾਨ, ਇਹ ਸਾਰੇ ਇਕੱਠੇ ਵਸਦੇ 47 ਤੋਂ ਪਹਿਲੇ, ਆਹੋ ਕਿ ਉਦੋਂ ਵਕਤ ਚੰਗਾ ਸੀ, ਅੱਛੇ ਸਨ। ਉਹ ਵਕਤ ਚੰਗਾ ਨਹੀਂ ਥੋੜਾ ਮੈਂ ਦੱਸਿਆ ਜੀ ਉਦੋਂ ਕਿਵੇਂ ਚੰਗਾ, ਕੀ ਚੰਗਿਆਈ ਸੀ ਉਹਦੇ ਵਿੱਚ, ਹੁਣ ਵਾਲੇ ਚ ਕੀ ਥੋੜੇ? ਉਹਦੇ ਚ ਗਈ ਇਹ ਸੀ ਨਾ ਕਿ ਇੱਕ ਦੂਜੇ ਨਾਲ ਸਲੂਕ ਹੁੰਦਾ ਸੀ, ਹਾਂਜੀ, ਧੀ ਭੈਣ ਦਾ ਸ਼ਰਮ ਹੁੰਦਾ ਸੀ। ਹੋਰ ਮੁੜ ਕਿਹੜੀ ਗੱਲ? ਸ਼ਰਮੋਂ ਹੀ ਜ਼ਿਆਦਾ ਸੀ। ਹਾਂ, ਇੱਕ ਦੂਸਰੇ ਦੇ ਕੰਮ ਵੀ ਆਉਂਦੇ ਹਨ, ਜੋ ਸ਼ਾਦੀ ਵਿਆਹ ਹੁੰਦੀਆਂ, ਕੌਣ ਸਿੱਖ ਸਿੱਖ ਵੀ ਮੁਸਲਮਾਨ ਵੀ ਆ ਜਾਂਦੇ ਹਨ, ਸ਼ਾਦੀ ਹੁੰਦੀ ਸੀ, ਕੰਮ ਆ ਜਾਂਦੇ ਹਨ, ਖੱਤਰੀਆਂ ਕੋਲ ਲੈਣਾ ਦੇਣਾ ਨਹੀਂ ਹੁੰਦਾ। ਅਸੀਂ ਅਕਸਰ ਬਜ਼ੁਰਗਾਂ ਤੋਂ ਸੁਣਿਆ ਕਿ ਜੋ ਸ਼ਾਦੀਆਂ ਹੁੰਦੀਆਂ ਹਨ ਨਾ ਉਦੋਂ, ਹਾਂ, ਕਿ ਕਿਸੇ ਨੇ ਭਾਵੇਂ ਬੁਲਾਇਆ ਭਾਵੇਂ ਨਹੀਂ, ਤੇ ਦੁੱਧ ਸਾਰੇ ਕਿਸੇ ਧੀ ਦੇ ਪਿੰਡ ਦੀ ਸ਼ਾਦੀ ਹੈ, ਭਾਵੇਂ ਕਿਸੇ ਮਾੜੀ ਕੌਮ ਦੇ ਦੀ ਹੋਵੇ, ਦੁੱਧ ਇੱਥੇ ਸ਼ਾਦੀ ਹੁੰਦੀ ਹੈ ਬਈ, ਚਫੇਰੇ ਉਹਨਾਂ ਦਾ ਦੁੱਧ ਆ ਜਾਣਾ, ਜਿੱਥੇ ਭਾਂਡਾ ਘੱਲਣਾ ਹੈ ਨਾ ਉੱਥੋਂ ਪਰੀ ਕੇ ਆ ਜਾਣਾ। ਹੁਣ ਲੋਕ ਉਹਨਾਂ ਦਾ ਲੋਕਾਂ ਨੂੰ ਪੀਣ ਨੂੰ ਨਹੀਂ ਲੱਭਦਾ, ਤਿੰਨ ਟਾਈਮ ਦੁੱਧ ਹੀ ਆਉਂਦਾ ਹੁੰਦਾ। ਹੁਣ ਅੱਗੇ ਦੁੱਧ ਹੀ ਖੜੇ ਹੁੰਦੇ ਨੇ ਇਹਨਾਂ ਦੇ ਲੈ ਕੇ ਲੱਭੇ ਲੈਂਦੇ, ਆਪ ਵੀ ਲੋਕ ਨਹੀਂ ਪੀਂਦੇ, ਜਿਨ੍ਹਾਂ ਕੋਲ ਲਿਆਰਾ ਰੱਖਿਆ ਹੈ ਉਹ ਆਪ ਵੀ ਨਹੀਂ ਪੀਂਦੇ। ਗਾਣਾ ਸਿੰਘ ਉਹਦੇ ਪੁੱਤਰ ਵਿਆਹ ਤਾਂ ਸਾਡੇ ਪਿਓਾਂ ਨੂੰ ਸੱਦਦੇ ਰਹੇ, ਸ਼ਾਦੀ ਸ਼ੁਦੀ ਕਰ ਰਹੀ ਹੈ ਨਾ, ਇਹਨਾਂ ਸੱਦ ਲੈਂਦੇ ਸਨ। ਇਹਨੂੰ ਵਰਤੋਂ ਭਾਜੀ ਵੀ ਹੈ ਸੀ, ਕਿਨੂੰ ਨਹੀਂ ਆਉਂਦਾ? ਅੱਛਾ ਅੱਛਾ। ਸਾਡੇ ਇਲਾਕੇ ਦੇ ਵਿੱਚ ਅਕਬਰ ਚੰਬਲ ਸੀ। ਅਕਬਰ ਚੰਬਲ? ਹਾਂ ਚੰਬਲ, ਚੰਬਲ ਉਹ ਨਾਮੀ ਜਵਾਨ ਸੀ। ਅੱਛਾ ਹਾਂ। ਸਿੱਖਾਂ ਵਿੱਚੋਂ ਕੋਈ? ਸਿੱਖਾਂ ਚ ਵਿਨੀ ਦੇ ਸਨ। ਅੱਛਾ ਅੱਛਾ। ਇੱਕ ਦਰਬਾਰੀ ਸੀ, ਦਰਬਾਰੀ ਗੱਲ ਕੋਲ ਆਉਂਦਾ। ਅੱਛਾ ਅੱਛਾ। ਉਹ ਪਹਿਲਵਾਨ ਸੀ। ਅੱਛਾ ਸਹੀ ਹੈ। ਮਦਨ ਫਿਲੇ ਦਾ ਸੀ ਨਾ ਹੀ ਵਿਨੀ ਦੇ ਮਦਨ ਫਿਲਾ ਵੀ ਵਿਨੀ ਤੋਂ ਨਹੀਂ, ਸਾਰੇ ਸਿੱਖਾਂ ਦੇ ਪਿੰਡ ਸਨ। अस्सलाम वालेकुम जी। वालेकुम सलाम। बुजुर्गो की हाल ठीक है? ठीक ठाक। की नाम अपना बुजुर्गो? मोहम्मद हुसैन। मोहम्मद हुसैन। तेरे वाल साहब का की नाम? जलाल। मोहम्मद जलाल। जलाल दी। हाँ जी। बाबा जी दादा जी का की नाम? दादे पीर बख्श। पीर बख्श। अपनी जात केड़ी? तोथड़। तोथड़ सही हो गया। बाबा जी जिथे असीं बैठे हैं पिंड केड़ा? कनिया। कनिया। कनिया खुर्द है ना? अच्छा ਇਹਦੇ ਨਾਲ ਕੋਈ ਦੋ ਚਾਰ ਪਿੰਡ ਦੱਸਿਆ ਕਿਹੜੇ? ਕਣੀਆਂ, ਕਿਲਾ ਬਲਵੰਤ ਸਿੰਘ, ਹਾਂਜੀ ਹਾਂਜੀ, ਠੱਟਾ ਗੋਂਦਲ, ਮਾਂਗਟ, ਮਾਂਗਟ ਬੂਏ ਕੇ ਬੋਰਿਆਂ ਦਾ ਠੱਟਾ, ਕਸੋ ਕੇ। ਅੱਛਾ ਇਹ ਮਾਂਗੜ ਜਿਹੜਾ ਤੁਸੀਂ ਨਾਲ ਲਿਆ, ਦੋ ਮਾਂਗੜ ਨੇ, ਕਿਹੜਾ ਮਾਂਗੜ ਲੱਗੇ? ਇਹ ਮਾਂਗਟ ਉੱਚੇ ਮਾਂਗਟ, ਇਹ ਉੱਚੇ ਮਾਂਗਟ। ਉੱਚੇ ਮਾਂਗੜ। ਆਪਣਾ ਜ਼ਿਲ੍ਹਾ ਕਿਹੜਾ ਭਲਾ? ਆਪਣਾ ਜ਼ਿਲ੍ਹਾ ਸੀ ਅੱਗੇ ਤੋਂ ਗੁਜਰਾਤ ਸੀ। 47 ਤੋਂ ਪਹਿਲਾਂ ਗੁਜਰਾਂਵਾਲਾ ਸੀ? ਹਾਂ ਗੁਜਰਾਤ। ਅੱਛਾ ਅੱਛਾ। ਤੇ ਹੁਣ ਹਾਫਸਾਬਾਦ ਬਣ ਗਿਆ। ਹੁਣ ਹਾਫਸਾਬਾਦ। ਬਜ਼ੁਰਗੋ ਵਸਨੀਕ ਹੋ ਤੁਸੀਂ ਇੱਥੋਂ? ਹਾਂ ਵਸਨੀਕ ਹੋ, ਸ਼ੁਰੂ ਤੋਂ ਇੱਥੋਂ ਦੇ ਰਹਿਣ ਵਾਲੇ? ਵਸਨੀਕ। ਕਿੰਨੀ ਕੁ ਉਮਰ ਹੋ ਗਈ ਹੁਣ ਆਪਣੀ? ਮੇਰੀ 90 ਕੁ ਸਾਲ ਉਮਰ ਹੋ ਗਈ। ਅੱਛਾ ਅੱਛਾ। ਤੇ ਜਦੋਂ ਭਲਾ ਜਾੜੇ ਹੋਏ ਨੇ, ਸਿੱਖ ਗਏ ਨੇ ਹਾਂ, ਤੇ ਮੁਸਲਮਾਨ ਉਧਰ ਆਏ, ਉਦੋਂ ਕਿੱਡੇ ਕੁ ਸੀ? ਉਦੋਂ ਮੇਰੀ 14 ਕੁ ਸਾਲ ਦੀ ਉਮਰ ਸੀ। 14 ਸਾਲ ਦੇ ਤੁਸੀਂ ਆਏ? 14 ਕੁ ਸਾਲਾਂ ਦਾ ਸੀ। ਅੱਛਾ ਅੱਛਾ। 14 ਸਾਲ। ਅੱਛਾ ਬਾਬਾ ਜੀ ਆਪਣਾ ਪਿੰਡ ਜਿਹੜਾ ਕਣੀਆਂ ਖੁਰਦੇ 47 ਤੋਂ ਪਹਿਲਾਂ ਦਾ ਬਾਅਦ ਹੈ ਨਾ? ਹਾਂ ਪਹਿਲਾਂ ਦਾ ਬਾਅਦ। ਅੱਛਾ ਅੱਛਾ। ਇੱਥੇ ਨੰਬਰਦਾਰ ਕਿਹੜਾ ਹੁੰਦਾ ਹੈ ਤੁਹਾਡਾ 47 ਤੋਂ ਪਹਿਲਾਂ? ਇੱਥੇ ਨੰਬਰਦਾਰ ਚੰਨਣ, ਚੰਨਣ ਦਾ ਪਿਓ ਸੀ ਗੁਲਾਮ। ਮੁਸਲਮਾਨ ਸੀ? ਹਾਂ ਮੁਸਲਮਾਨ। ਅੱਛਾ ਅੱਛਾ। ਆਪਣੇ ਪਿੰਡ ਦੇ ਵਿੱਚ ਨੰਬਰਦਾਰ ਤੇ ਉਹ ਸੀ? ਉਹ ਤੇ ਉਹ ਹੋਰ ਆਪਣੇ ਮੁਸਲਮਾਨਾਂ ਤੋਂ ਇਲਾਵਾ ਕੋਈ ਹੈ ਸੀ, ਸਿੱਖ ਜਾਂ ਹਿੰਦੂ ਜਾਂ ਕੋਈ? ਸਿੱਖਾਂ ਦੇ ਘਰ ਰਹੀ ਸੀ ਇੱਥੇ? ਹਾਂ ਉਹ ਇਹ ਪਿੰਡ ਇੱਥੇ ਪੈ ਉੱਥੋਂ ਆ ਕੇ ਇੱਥੇ ਪਿਆ ਸੀ, ਉੱਥੋਂ ਨਿਕਲ ਕੇ ਇੱਕ ਘਰ ਸਿੱਖਾਂ ਦਾ ਹੀ ਸੀ ਉੱਥੇ ਮਾਲਕ ਸਨ। ਅੱਛਾ ਨਹੀਂ ਇਹ ਖੁਰਦ ਵਿੱਚ ਕੋਈ ਨਹੀਂ ਸੀ? ਕੋਈ ਇਹ ਕੋਈ ਨਹੀਂ ਸੀ ਉਸ ਖੁਰਦ ਬਾਅਦ ਹੀ ਪਿਆ, ਇਹ ਬਾਅਦ ਵਿੱਚ ਆਇਆ ਸੀ। ਅੱਛਾ ਬਾਅਦ ਇਹ ਪਿੰਡ ਪਿਆ, ਯਾਨੀ ਵੱਡਾ ਜਿਹੜਾ ਵੱਡਾ ਪਿੰਡ ਹੋਇਆ ਸੀ। ਅੱਛਾ ਅੱਛਾ। ਉੱਥੇ ਆਇਆ ਸਿੱਖਾਂ ਦਾ ਘਰ? ਹਾਂ ਇੱਕ ਸਿੱਖਾਂ ਦਾ ਘਰ ਹੈ। ਅੱਛਾ ਤੇ ਕੀ ਸੀ ਨਾਮ ਉਹਨਾਂ ਜਿਹੜਾ ਘਰ ਸੀ ਨਾ? ਇੱਕ ਇਹਨਾਂ ਸ਼ਿੰਗਾਰਾ ਸੀ। ਸ਼ਿੰਗਾਰਾ ਸਿੰਘ? ਹਾਂ ਸ਼ਿੰਗਾਰਾ। ਇੱਕ ਇਹਨਾਂ ਸਰਦਾਰਾ ਸਿੰਘ। ਭਾਗ ਉਹਨਾਂ ਦਾ ਪਿਓ ਸੀ। ਭਾਗ ਉਹਨਾਂ ਦਾ ਪਿਓ ਸੀ। ਭਾਗ ਪਿਓ ਸੀ ਉਹਨਾਂ ਦਾ। ਮਾਂ ਢਿੱਲੋ ਢਿੱਲੋ ਆਂਦੇ ਸਨ, ਮਾਲਕ ਸਨ। ਢਿੱਲੋ ਆਂਦੇ? ਢਿੱਲੋ ਢਿੱਲੋਆਂ ਦੀ ਹੋਣੀ ਕੁੜੀ? ਤੇ ਮਾਲਕ ਚੰਗੇ ਸਨ। ਅੱਛਾ ਅੱਛਾ। 200-300 ਕਿੱਲੇ ਦੇ 250 ਦੇ ਮਾਲਕ ਹੈ ਸਨ।
ਯਾਨੀ ਇਹਨੇ ਜ਼ਿਮੀਦਾਰ ਸਨ, ਮੋਟੇ ਜ਼ਿਮੀਦਾਰ ਜੀ। ਤੇ ਬਾਬਾ ਜੀ ਉਹਨਾਂ ਦੀ ਕਿਹੜੀ ਬਰਾਦਰੀ ਸੀ? ਉਹ ਵੀ ਤੋਥੜ ਸਨ। ਸਾਡੀ ਬਲਾਦਰੀ ਤੋਥੜ ਸਾਂ ਵੀ? ਹਾਂ, ਉਹ ਵੀ ਤੋਥੜ ਸਨ। ਅੱਛਾ ਅੱਛਾ ਅੱਛਾ। ਬਾਬਾ ਜੀ ਸਕੂਲ ਹੁੰਦਾ ਸੀ ਪਿੰਡ ਚ ਉਦੋਂ? ਹਾਂ, ਇੱਥੇ ਸਕੂਲ ਆਇਆ ਸੀ ਪਿੰਡ ਚ ਆਪਣੇ ਕਿ ਨਹੀਂ? 47 ਨਹੀਂ ਕੋਈ ਨਹੀਂ ਸਾਡਾ ਸਕੂਲ ਕੱਸੋ ਕੇ ਸੀ। ਕੱਸੋ ਹੋ ਗਈ ਸੀ? ਹਾਂ, ਅੱਛਾ ਅੱਛਾ। ਇੱਥੇ ਕੋਈ ਸਕੂਲ ਨਹੀਂ ਸੀ। ਹਾਂ ਹਾਂ ਹਾਂ। ਤੇ ਕੋਈ ਹਿੰਦੂ ਖੱਤਰੀਆਂ ਦਾ ਘਰ ਕੋ ਨਹੀਂ ਸੀ? ਹਾਂ ਹਿੰਦੂ ਖੱਤਰੀ ਵੀ ਕੋਈ ਆਇਆ ਸੀ ਘਰ? ਹਾਂ, ਇੱਥੇ ਖੱਤਰੀਆਂ ਦਾ ਘਰ ਵੀ ਸੀ ਇੱਕ। ਉਹਦਾ ਨਾਮ ਬੂੜ ਚੰਦ ਸੀ। ਬੂੜ ਚੰਦ? ਹਾਂ, ਬੂੜ ਉਹਨੂੰ ਬੂੜੀ ਉਹਨੂੰ ਆਂਦੇ। ਅੱਛਾ ਅੱਛਾ। ਹਾਂ, ਸਹੀ। ਤੇ ਕੀ ਉਹ ਕੀ ਕੰਮ ਕਰਦਾ ਸੀ? ਦੁਕਾਨ ਪਾਈ ਸਰ। ਖੱਤਰੀ ਵੀ ਦੁਕਾਨਾਂ ਹੁੰਦੀਆਂ? ਹਾਂ, ਆਈ ਹੋਣੀ ਨੇ ਪਰਚੂਨ ਵਾਲੀ ਨਿਕਲ ਸਬਦੇ ਸਲਫਰ। ਕਰਿਆਨੇ ਦੀਆਂ ਦੁਕਾਨਾਂ ਨਾਲ ਦਾ। ਅੱਛਾ ਅੱਛਾ ਅੱਛਾ। ਸਹੀ। ਸਿੱਖ ਜਿਹੜੇ ਸਨ ਉਹ ਬਾਈ ਆਪਣੀ ਕਰਦੇ ਸੀ। ਹਾਂ ਹਾਂ ਹਾਂ। ਆਪਣੇ ਪਿੰਡ 'ਚ ਹੋਰ ਕੀ ਸਹੂਲਤਾਂ ਹੁੰਦੀਆਂ? ਕੋਈ ਖਰਾਸ ਵਗੈਰਾ ਹੈ? ਖਰਾਸ ਹੈ ਆਟੇ ਵਾਲਾ? ਖਰਾਸ ਆਟੇ ਵਾਲੇ ਸੀ। ਉਹ ਕਿੰਨਾ ਦਾ ਸੀ? ਉਹ ਥਰਕਾਨ ਸਨ। ਮੁਸਲਮਾਨ ਥਰਕਾਨ? ਹਾਂ, ਉਹਨਾਂ ਦੇ ਸਨ। ਅੱਛਾ। ਨਾ ਥੋੜਾ ਅਗਰ ਹੋਵੇ ਤਾਂ ਦੱਸ ਦਿਆ ਕਰੋ ਨਾਲ। ਨਾ ਉਹਨਾਂ ਦਾ ਹਾਂ ਹਾਂ। ਕਿੱਦਾਂ ਸੀ ਖਰਾਸ? ਆਮਨਦੀਨ। ਆਮਨਦੀਨ? ਹਾਂ, ਤਰਖਾਨ ਸਾਹਿਬ ਉਹਨਾਂ ਦਾ ਹੀ ਖਰਾਸ? ਹਾਂ, ਉਹਨਾਂ ਦਾ ਖਰਾਸ ਹੀ ਸੀ। ਅੱਛਾ। ਇੱਕ ਆਮਨਦੀਨ ਸੀ ਨਾਲ ਕਹਦਾ ਮਮ ਸਿੰਘ ਤੇ ਮਾਮਾ ਸਨ, ਦੋ ਭਰਾ, ਉਹਨਾਂ ਦਾ ਖਰਾਸ ਸੀ। ਅੱਛਾ ਅੱਛਾ ਅੱਛਾ। ਸਹੀ। ਤੇ ਬਾਬਾ ਜੀ ਆਪਣੇ ਉਦੋਂ 47 ਤੋਂ ਪਹਿਲੇ ਮਸਜਿਦ ਤੇ ਲਾਜ਼ਮਨ ਹੋਏਗੀ ਪਿੰਡ 'ਚ? 47 ਤੋਂ ਪਹਿਲਾਂ ਮਸਜਿਦ ਹੈ ਸੀ? ਇੱਕ ਸੀ ਉਦੋਂ? ਹਾਂ, ਮਸਜਿਦ ਸਿੱਖ ਹੀ ਸਨ। ਮਸੀਤ ਉਹ ਹੀ ਮਸਜਿਦ ਹਾਂਜੀ ਹੈ ਸੀ। ਅੱਛਾ। ਇੱਕ ਸੀ ਆਪਣੇ ਪਿੰਡ? ਇੱਕ। ਤੇ ਉਹਨਾਂ ਦਾ ਕੋਈ ਗੁਰਦੁਆਰਾ? ਇੱਕ ਉੱਥੇ ਸੀ, ਇੱਕ ਇੱਥੇ ਆ ਕੇ। ਦੋਵਾਂ ਅਸਾਂ ਤੇ ਮੜੇ ਇੱਥੇ ਡਿਠੀ ਹੈ ਨਾ। ਹਾਂਜੀ ਹਾਂਜੀ। ਜੰਮੇ ਜੋ ਇੱਥੇ ਹੀ ਹੈ ਨਾਲ। ਹਾਂਜੀ ਹਾਂਜੀ। ਤੇ ਕੋਈ ਗੁਰਦੁਆਰਾ ਕੋਈ ਹੈ? ਨਹੀਂ, ਗੁਰਦੁਆਰਾ ਕੋਈ ਨਹੀਂ ਸੀ। ਅੱਛਾ ਅੱਛਾ। ਇਹ ਫਿਰ ਕੱਸੋ ਕੀ ਜਾਂਦੇ ਹੋਣਗੇ? ਹਾਂ, ਕੱਸੋ ਕੀ ਜਾਂਦੇ ਹੋਣਗੇ ਆਪਣਾ ਕਰਨ ਜੇ ਜਾਂਦੇ ਵੀ ਹੋਣਗੇ ਸਿੱਖ? ਇੱਕ ਘਰ ਸੀ? ਹਾਂ। ਅੱਛਾ ਅੱਛਾ। ਤੇ ਬਾਬਾ ਜੀ ਉਦੋਂ ਨਲਕੇ ਤਾਂ ਹੁੰਦੇ ਕੋਨੇ? ਖੂਹੀਆਂ ਕਿੱਥੇ ਕਰਕੇ? ਖੂਹੀਆਂ ਉਸ ਪਿੰਡ ਖੂਹੀਆਂ ਹੁੰਦੀਆਂ ਸਨ। ਹਾਂ, ਖੂਹੀਆਂ ਹੁੰਦੀਆਂ ਸਨ। ਹਾਂ। ਉਹਦੇ ਚੋਂ ਉਹਦੇ ਚ ਪਾਣੀ ਕੱਢ ਕੇ ਨਹਾਉਣਾ ਵੀ ਉਹਨਾਂ ਨਾਲ, ਵਰਤਣਾ ਵੀ ਉਹਨੂੰ ਕਾਦੇ ਚ। ਖੂਹੀਆਂ ਹੁੰਦੀਆਂ ਸਨ। ਅੱਛਾ ਅੱਛਾ। ਹਾਂ। ਤੇ ਬਜ਼ੁਰਗੋ ਤੁਹਾਡਾ ਕੀ ਕੰਮ? ਤੁਹਾਡੇ ਅੱਬੇ ਜੀ ਤੁਹਾਡੇ ਦਾਦਾ ਜੀ ਉਹ ਕੀ ਕੰਮ ਕਰਦੇ ਹਨ? ਬਾਈ ਆਪਣੀ ਕਰਦੇ ਸਨ। ਆਪਣੀ ਜ਼ਮੀਨ? ਆਪਣੀ ਜ਼ਮੀਨ। ਅੱਛਾ ਅੱਛਾ। ਤੇ ਇਹਨਾਂ ਦੀ ਜਿਹੜਾ ਤੁਸੀਂ ਉਹ ਸਿੱਖ ਦਾ ਜਿਹਦਾ ਨਾਮ ਦੱਸਿਆ, ਹਾਂ, ਉਹਨਾਂ ਦੀ ਜ਼ਮੀਨ ਤੇ ਲੱਗੀ ਸੀ ਤੁਹਾਡੀ ਕਿ ਉਹਨਾਂ ਦੀ ਦੂਸਰੇ ਪਾਸੇ? ਉਹਨਾਂ ਦੀ ਜ਼ਮੀਨ ਸਾਡੇ ਸਾਂਝੀ ਸੀ। ਅੱਛਾ ਅੱਛਾ। ਸਾਂਝੀ ਸੀ ਨਾ, ਇੱਥੇ ਪਈ ਉਹਨਾਂ ਦੀ, ਇੱਥੇ ਪਈ ਸਾਡੀ, ਇਹ ਨਾ ਹੁੰਦਾ। ਅੱਛਾ ਅੱਛਾ। ਵੇਨਵੀਂ ਪਈ ਇਸ ਦਾ ਮਾਲਾ ਤੋਂ ਹੋਈਆਂ ਨਾ ਸਾਨੂੰ 67 ਹੈ। 67? ਹਾਂ ਹਾਂ। 67। ਸਹੀ ਹੈ। ਤੇ ਉਦੋਂ ਆਂਦੇ ਜਿਹੜੇ ਖੂਹ ਡੇਰੇ ਤੇ ਲਾਏ ਹੁੰਦੇ ਉਹਨਾਂ ਨਾਮ ਵੀ ਰੱਖੇ ਹੁੰਦੇ ਹਨ, ਉਹਨਾਂ ਦਾ ਖੂਹ ਹੈ ਸਨ? ਹਾਂ, ਖੂਹ ਹੋਈ ਸਨ। ਜ਼ਮੀਨ ਨੂੰ ਪਾਣੀ ਲੱਗਦਾ ਹੈ? ਹਾਂ, ਹੈ ਸਨ ਖੂਹ। ਇੱਕ ਇੱਥੇ ਸੀ ਖੂਹ। ਹਾਂਜੀ। ਡਿੱਠੇ ਦੋ ਹੀ ਤਾਂ ਸਾਡੇ ਪਿੰਡ ਸਨ। ਇੱਥੇ ਚਾਚਾ ਜੀ ਨਾਮ ਵੀ ਆਂਦਾ, ਪਰ ਨਾਮ ਵੀ ਦੱਸਿਆ ਕਰੋ। ਨਾਮ ਹੀ ਦੱਸ। ਮੇਕਣਾ ਵਾਲਾ। ਮੇਕਣ ਵਾਲਾ। ਹਾਂ, ਇਹ ਕਰਕੇ ਬੁੜੀਆਂ ਵਾਲਾ। ਇੱਥੇ ਦੋ ਖੂਹ ਸਨ। ਹਾਂਜੀ ਹਾਂਜੀ। ਇੱਕ ਨਵਾਬ ਦਾ ਸੀ, ਇੱਕ ਬਾਬਾ ਸੌਲਾ ਸੀ, ਉਹਦਾ ਸੀ। ਇਹਨਾਂ ਦੀ ਬਰਾਦਰੀ ਦੇ ਸਨ। ਅੱਗੋਂ ਜਿਹੜਾ ਜਲਾ ਤੇ ਪੀਰ ਬਗੇ ਸਨ, ਉਹਨਾਂ ਦਾ ਦੇ ਖੂਹ ਸੀ। ਨਵਾਂ ਕਰਕੇ ਨਵਾਂ ਖੂਹ ਦਾ ਨਾਂ ਨਵਾਂ ਸੀ। ਉਹ ਸਾਡੇ ਸੋਝੇ ਤੋਂ ਪਹਿਲਾਂ ਮੁੜ ਖੂਹ ਬਥੇਰੇ ਸਨ ਜਿਹੜੇ ਅਸਾਂ ਨਹੀਂ ਡਿੱਠੇ, ਵਗਦੇ ਵੀ ਡਿੱਠੇ ਨੇ। ਦੋ ਇੱਥੇ ਸਨ ਜੋੜੇ ਖੂਹ। ਜੋੜਾ ਸੀ, ਉਹਨੂੰ ਜੋੜਾ ਆਂਦੇ ਸਨ। ਦੋਵੇਂ ਨਾਲ ਉਹਨੂੰ ਕਹਿੰਦੇ ਨੇ ਜੋੜਿਆਂ ਵਾਲਾ ਖੂਹ? ਹਾਂ, ਜੋੜਾ ਖੂਹ। ਜੋੜਾ ਖੂਹ। ਦੋ ਇਕੱਠੇ ਸਨ ਦੋਨੋਂ। ਅੱਛਾ ਅੱਛਾ। ਤੇ ਪਿੰਡ ਦੇ ਵਿੱਚ ਕੋਈ ਨਕਸ਼ਾ ਥੋੜਾ 47 ਤੋਂ ਪਹਿਲਾਂ ਦੱਸੋ, ਕੋਈ ਬਹਿਣ ਵਾਲੀ ਜਗ੍ਹਾ ਬਣੀ ਸੀ ਉਦੋਂ? ਬਣਾਉਂਦੇ ਹਨ ਜਿੱਥੇ ਸਾਰੇ ਬਜ਼ੁਰਗ ਇਕੱਠੇ ਬਹਿੰਦੇ ਹਨ? ਨਹੀਂ, ਕੋਈ ਨਹੀਂ ਸੀ ਜਗ੍ਹਾ। ਅੱਛਾ, ਐਸੀ ਕੋਈ ਨਹੀਂ ਸੀ ਜਗ੍ਹਾ? ਨਹੀਂ। ਟੱਪ ਜਾਂ ਕੋਈ ਐਸੀ? ਟੱਪ ਡੇਰਾ ਬਣਿਆ ਸੀ ਇੱਥੇ। ਮੈਂ ਉਹੀ ਕਹਿ ਰਿਹਾ ਥੋੜਾ ਦੱਸੋ। ਟੱਪ ਬਣਿਆ ਸੀ। ਅੱਛਾ। ਉਹਦੇ ਹੇਠ ਪੈਂਦੇ ਖਲੋਂਦੇ ਸਨ। ਅੱਛਾ। ਜਿੱਥੇ ਮਤਲਬ ਨੰਬਰਦਾਰ ਬਹਿ ਕੇ ਫੈਸਲੇ ਕਰਦਾ ਸੀ? ਉਹ ਸਾਡੇ ਸੋਝੇ ਚ ਬਣਾਇਆ। ਅੱਛਾ ਅੱਛਾ। ਹਾਂ। ਸਹੀ ਹੈ ਸਹੀ। ਅੱਛਾ। ਤੇ ਜਿਨ੍ਹਾਂ ਤੁਸੀਂ ਸਿੱਖਾਂ ਦੱਸਿਆ ਬਜ਼ੁਰਗੋ, ਉਹਨਾਂ ਦੀ ਪੈਲੀ ਵਿੱਚ ਨਹੀਂ ਸੀ ਖੂਹ ਹੈਗਾ ਪਾਣੀ ਵਾਲਾ? ਹਾਂ, ਬਾਹਰ ਪੈਲੀ ਚ ਕੀ ਜਿਹੜੇ ਸਿੱਖ ਦਾ ਤੁਸੀਂ ਨਾਂ ਕਿ ਦੱਸਿਆ, ਹਾਂ, ਜਿਹਦੇ ਕਹਿ ਰਹੇ ਕਿ 300 ਉਹਨਾਂ ਦਾ ਕਿੱਲਾ ਸੀ, ਹਾਂ, ਤੇ ਉਹਨਾਂ ਦਾ ਪਾਣੀ ਵੀ ਤੇ ਲੱਗਦਾ ਖੂਹ ਉਹਨਾਂ ਦਾ ਵੀ ਹੋਣਾ ਪੈਲੀ ਵਿੱਚ? ਉਹਨਾਂ ਦਾ ਆਪਣਾ ਪਾਣੀ ਸੀ ਨਾ ਕਹਦਾ। ਅੱਛਾ ਅੱਛਾ। ਉਹਨਾਂ ਆਪਣੀਆਂ ਖੂਹੀਆਂ ਵੱਖਰੀਆਂ ਕੱਢੀਆਂ ਸੀ। ਹਾਂ ਹਾਂ ਹਾਂ, ਨਲਕੇ ਤੋਂ ਦੇ ਕੋਈ ਨਹੀਂ ਸਨ। ਹਾਂਜੀ ਹਾਂਜੀ। ਹਾਂ, ਨਹੀਂ ਪੈਲੀਆਂ ਜਿਹੜਾ ਪਾਣੀ ਪੈਲੀਆਂ ਨੂੰ ਖੂਹਾਂ ਦਾ ਪਾਣੀ ਦੇਈਦਾ ਸੀ। ਹਾਂ ਹਾਂ। ਨਾੜੀ ਪਾਣੀ ਕੋਈ ਨਹੀਂ ਸੀ। ਅੱਛਾ, ਨਹਿਰੀ ਕੋਈ ਨਹੀਂ ਹੁੰਦਾ ਉਹਦੇ ਪਿੰਡ ਨੂੰ? ਨਾੜੀ ਪਾਣੀ
ਭਾਈ ਉਹ ਕਹਿੰਦਾ ਵੀ ਅਸੀਂ ਗਾਣਾ ਸਿੰਘ ਦੇ ਡੇਰੇ ਕਦੇ ਇਹ ਸੀ ਇੱਥੋਂ ਦਾ ਆਇਆ ਅੱਜ ਜਿੱਥੇ ਅਸੀਂ ਬੈਠੇ ਇਹਦਾ ਪਾਣੀ ਕੋਈ ਨਹੀਂ ਸੀ। ਅੱਛਾ ਅੱਛਾ ਉਹ ਦੋ ਮੋਗੇ ਲੱਗੇ ਸਨ ਇੱਥੇ। ਹੂੰ ਇੱਕ ਕਿਲੇ ਬਲਵੰਤ ਸਿੰਘ ਦੇ ਲੱਗਾ ਸੀ, ਉਹਦੇ ਚ ਵੀ ਸਾਡਾ ਰਕਬਾ ਹੀ ਸੀ। ਹੂੰ ਇੱਕ ਇੱਥੇ ਲੱਗਾ ਸੀ ਦੋਵਾਂ ਕਣੀਆਂ ਚ। ਗਾਣਾ ਸਿੰਘ ਦਾ ਵੀ ਹਵਾਲਾ ਦੇ ਦਿਓ। ਉਹ ਗਾਣਾ ਸਿੰਘ ਅੱਛਾ ਅੱਛਾ ਉਹਦਾ ਪਾਣੀ ਸੀ ਨਾ, ਦਾ ਮੋਗਾ ਤੇ ਨਹੀਂ ਸੀ ਨਾ ਉਹਦਾ। ਅੱਛਾ ਪਿੰਡ ਆਪਣੇ ਵੱਡੇ ਦਾ ਨੰਬਰਦਾਰ ਇੱਕ ਹੀ ਸੀ, ਉਹਦਾ ਵੀ ਦੇਦਾ ਵੀ ਹੈ। ਉੱਥੋਂ ਦਾ ਤੇ ਇੱਥੋਂ ਦਾ ਨੰਬਰਦਾਰ ਹੈ। ਨੰਬਰਦਾਰ ਇੱਕ ਸੀ। ਹਾਂ ਅਜੇ ਵੀ ਇੱਕ ਅਜੇ ਵੀ ਕੋਈ। ਅੱਛਾ ਅੱਛਾ ਤੇ ਬਾਬਾ ਜੀ ਉਦੋਂ ਘਰ ਕਿਵੇਂ ਦੇ ਹੁੰਦੇ ਹਨ? ਸਿੱਖਾਂ ਦਾ ਘਰ ਪੱਕਾ ਹੁੰਦਾ ਸੀ ਕੱਚਾ ਸੀ? ਤੁਸੀਂ ਕਿਵੇਂ ਦਾ ਵੇਖਿਆ ਉਦੋਂ? ਸਿੱਖਾਂ ਦੇ ਘਰ ਕੱਚੇ, ਇੱਥੇ ਤੇ ਕੱਚੇ ਸਨ ਤੋਂ ਸਿੱਖਾਂ ਦੇ ਪੱਕੇ ਵੀ ਡਿੱਠੇ ਨੇ, ਖੱਤਰੀਆਂ ਦੇ ਵੀ ਸਿੱਖਾਂ ਦੇ ਵੀ ਹਾਂ ਪੱਕੇ ਵੀ। ਨਹੀਂ ਤੁਹਾਡੇ ਪਿੰਡ ਦੀ ਗੱਲ ਕਰਦਾ ਮੈਂ, ਜਿਹੜਾ ਇੱਥੇ ਕੋਈ ਨਹੀਂ ਸੀ ਘਰ ਸਿੱਖ ਕੱਚੇ ਸਨ। ਤੇ ਖੱਤਰੀ ਦੀ ਦੁਕਾਨ ਕਿੱਥੇ ਕਰ ਗਏ ਸੀ? ਕੱਚੀ ਹੋਣੀ ਉਦੋਂ ਖੱਤਰੀ ਜਿਹੜਾ ਸੀ ਆਹੋ ਉਹਦੀ ਦੁਕਾਨ ਹੀ ਮੈਂ ਕਿਹਾ ਕੱਚੀ ਫਿਰ ਹੋਣੀ। ਕੱਚੀ ਹਾਂ ਉਹ ਕਿਉਂ ਘਰ ਬਹੁਤੇ ਕੱਚੇ ਹੁੰਦੇ ਕੱਚੀ ਨਾਲ ਮਿੱਟੀ ਕਰ ਰਹੇ। ਮਸਜਿਦ ਪੱਕੀ ਹੀ ਸੀ। ਅੱਛਾ ਅੱਛਾ ਬਾਬਾ ਜੀ ਪਿੰਡ 'ਚ ਉਦੋਂ ਆਉਂਦੇ ਕੋਲੂ, ਹਰ ਪਿੰਡ 'ਚ ਤਕਰੀਬਨ ਹੁੰਦਾ ਕੋਲੂ ਵੀ ਆਇਆ ਸੀ ਆਪਣੇ ਪਿੰਡ? ਨਹੀਂ ਤੇਲ ਵਾਲਾ ਕੋਲੂ ਇੱਥੇ ਕੋਈ ਨਹੀਂ ਸੀ। ਤੇ ਲਵਾਰਾਂ ਦੇ ਛੁਰੀ ਛੜੀਆਂ ਜਿਹੜੇ ਚੰਡਦੇ? ਨਹੀਂ ਲਵਾਰਾਂ ਦੇ ਕਰਾ ਸੀ ਸਨ, ਕੋਲੂ ਕੋਈ ਨਹੀਂ ਸੀ। ਨਹੀਂ ਚੁਰੀਆਂ ਛੁਰੀਆਂ ਵਗੈਰਾ ਛੰਡਦੇ ਹਾਂ ਜਾਂ ਉਹ ਪੰਜਾਲੀਆਂ ਬਣਾਉਂਦੇ ਐਵੇਂ ਦਾ ਕੋਈ ਨਹੀਂ ਸੀ ਲਵਾਰਾਂ ਦਾ? ਬਣਾਉਂਦੇ ਸਨ, ਦੁਕਾਨ ਸੀ ਉਹਨਾਂ ਦਾ, ਬਣਾਉਂਦੇ ਸਨ ਲਾਪੀ ਵਾਲੀਆਂ। ਉਹ ਕੌਣ ਬਣਾਉਂਦਾ ਸੀ? ਉਹ ਥਰਕਾਨ। ਨਹੀਂ ਨਹੀਂ ਨਾਂ ਕੀ ਸੀ ਉਹਨਾਂ ਦਾ? ਨਾ ਆਮਦ ਇੱਥੋਂ ਦਾ ਨਾਂ ਲਈਏ। ਹਾਂਜੀ ਹਾਂਜੀ ਆਮਦੀਨ ਅੱਗੋਂ ਦੇ ਬੇਟੇ ਸਨ, ਹਾਂ ਉਹ ਡਿਠੇ ਨੇ ਅੱਛਾ ਅੱਛਾ ਬਣਾਉਂਦੇ। ਆਮਦੀਨ ਅੱਲਾ ਦਿੱਤਾ ਮੁਹੰਮਦ ਹੁਸੈਨ ਨੂਰ ਮੁਹੰਮਦ। ਅੱਛਾ ਅੱਛਾ ਹਾਂ ਅੱਛਾ ਇਹ ਪਿੰਡ ਦੇ ਵਿੱਚ ਤੁਸੀਂ ਦੱਸਿਆ ਇੱਕ ਘਰ ਸੀ, ਉਹ ਕੱਸੋ ਕੇ ਜਾਂ ਨਾਲ ਜਿਹੜੇ ਪਿੰਡ ਨੇ ਹੋਰਾਂ ਪਿੰਡਾਂ ਵਿੱਚ ਆਇਆ ਸੀ ਸਿੱਖ ਜਿਹਦੇ ਵਿੱਚ ਜ਼ਿਆਦਾ ਸਿੱਖ ਰਹਿੰਦੇ ਹੋਣ? ਹਾਂ ਜ਼ਿਆਦਾ ਸਿੱਖ ਕਸੋ ਕੇ ਰਹਿੰਦੇ ਸਨ, ਅੱਛਾ ਬਿੰਨੀ ਰਹਿੰਦੇ ਸਨ। ਅੱਛਾ ਅੱਛਾ ਆ ਪਿੰਡ ਸਿੱਖਾਂ ਦੇ ਸਨ, ਬਿੰਨੀ ਧੁਨੀ ਸੀਓ ਕੇ ਹਾਂਜੀ ਹਾਂਜੀ ਜਲਣ। ਚਲੋ ਹਾਂ ਇਹ ਪਿੰਡ ਸਿੱਖਾਂ ਦੇ। ਬੰਦ ਕੀਤਾ ਇੱਧਰ ਕਰਦਾ ਲੱਗਦਾ। ਅੱਛਾ ਅੱਛਾ ਇਹ ਸਿੱਖ ਬਾਹਰ ਸਨ। ਬੰਦ ਕਰ ਹਾਂ ਉਹ ਵੀ ਤੋਥੜ ਸਨ। ਹਾਂ 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 ਸਿੱਖ ਤੋਂ ਸਰਬਰਾ ਦੀ ਹਾਂ ਤੋਥੜ ਬਲਾਦਰੀ ਸੀ। ਹੂੰ ਇਹ ਤੋਥੜਾਂ ਦੇ 12 ਪਿੰਡ ਸਨ। ਹਾਂ 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 ਸਿੱਖ ਬਾਹਰ ਸਨ ਤੇ ਮੁਸਲੇ ਥੋੜੇ ਸਨ। ਅੱਛਾ ਅੱਛਾ ਯਾਨੀ ਇਹਨਾਂ ਪਿੰਡਾਂ ਵਿੱਚ ਜਿਹੜੇ ਤੁਸੀਂ ਦੱਸਿਆ ਬਹੁਤੇ ਸਿੱਖ ਸਨ। ਹਾਂ ਬਾਹਰ ਸਿੱਖ ਸਨ। ਚੰਦ ਘਰ ਉਹ ਹੋਣੇ ਨੇ ਮੁਸਲਮਾਨਾਂ ਦੇ, ਹਾਂ। ਦਿਲ ਕਰੇ ਤਾਂ ਉਹ ਵੀ ਕਮੀਆਂ ਦੇ ਹੋਣ, ਯਾਨੀ ਲਵਾਰ ਹੋ ਗਏ, ਮੋਚੀ ਆ ਲੋਹਾਰ ਤੇਲੀ ਆ। ਜਿਹੜੇ ਕੋ ਮਾਲਕ ਸਨ ਵਿੱਚ ਉਹ ਹੀ ਤੋਥੜ ਅੱਛਾ ਐਸਾ ਦੂਜੇ ਕਮੀ ਜੁਮੀ ਹੁੰਦੇ ਸਨ। ਹਾਂਜੀ ਹਾਂਜੀ ਹਾਂ ਸਰਕਾਨ ਲੋਹਾਰ ਜਲਾ ਕਮਿਆਰ। ਬਾਬਾ ਜੀ ਤੁਸੀਂ ਉਦੋਂ ਮੱਝਾਂ ਮੁੱਝਾਂ ਵਾਹ ਰੱਖੀਆਂ, ਇਹਨਾਂ ਵੀ ਰੱਖੀਆਂ ਸਿੱਖਾਂ ਵੀ? ਸਿੱਖਾਂ ਹਾਂ ਹਾਂ ਬੜਾ ਮਾਲ ਰੱਖਿਆ ਸਨ। ਹਾਂ 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 ਤੁਹਾਡਾ ਵੀ ਮਾਲ ਹੋਣਾ ਫਿਰ ਬਾਬਾ? ਅਸਾਂ ਵੀ ਮਾਲ ਰੱਖਿਆ। ਤੇ ਉਹ ਗੱਡੇ ਗੁੱਡੇ ਵੀ ਆ ਸਾ ਆਪਣੇ? ਗੱਡੇ ਵੀ ਸਨ, ਹਾਂ ਉਹ ਤੇ ਗੱਡੇ ਸਨ। ਅੱਛਾ ਅੱਛਾ ਤੇ ਆਪਣੇ ਜੋਗਾਂ ਵੀ ਹੋਣੀਆਂ ਕੋਈ? ਹਾਂ ਜੋਗਾਂ ਵੀ ਹੋਣੀਆਂ ਮੈਂ ਕਿਹਾ ਆਪਣੀਆਂ? ਹਾਂ ਜੋਗਾ ਜਿੱਦਾਂ ਮੱਝਾਂ ਉਹ ਬੰਦੇ ਸੋ ਪੈਲੀ? ਹਾਂ ਜੋਗਾ ਹੁੰਦੀਆਂ ਸਨ, ਉਹਦਾ ਟਰੈਕਟਰ ਟਰੂਕਟਰ ਤੇ ਸਨ ਕੋਈ ਨਾ। ਹਾਂਜੀ ਹਾਂਜੀ ਹਾਂ ਅੱਛਾ 14-15 ਸਾਲ ਦੇ ਤੁਸੀਂ ਕੀ ਕਰ ਦਿੰਦੇ ਹੋ? ਤੁਹਾਡੀ ਗੱਲ ਕਰਨਾ। ਹਾਂ ਤੁਸੀਂ 14-15 ਸਾਲ ਦੇ ਹੋ, ਹਾਂ ਤੂੰ ਕੀ ਕਰਦਾ ਹੁੰਦਾ? ਮੈਂ ਪੜਦਾ। ਅੱਛਾ ਕਿੱਥੇ? ਮੈਂ ਪੜਦਾ ਕਸੋ ਕੀ ਪੜਦਾ ਰਿਹਾ। ਅੱਛਾ ਕਸੋ ਕੀ ਕਿੰਨਾ ਸਕੂਲ ਸੀ ਇੱਥੇ ਚੌਂ ਜਮਾਤਾਂ ਦਾ। ਛੋ ਜਮਾਤਾਂ ਦਾ? ਹਾਂ। ਅੱਛਾ ਜੋ ਸਿੱਖ ਗਏ ਨੇ ਤੁਸੀਂ ਕਿੰਨਵੀਂ ਜਮਾਤ ਸੋ, ਕੋਈ ਯਾਦ ਹੈ ਤੁਹਾਨੂੰ? ਕਿੱਥੇ? ਤੁਸੀਂ ਜਦੋਂ ਪੜ੍ਹਦੇ ਸੋ, ਹਾਂ ਜਦੋਂ ਸਿੱਖ ਇੰਡੀਆ ਚਲੇ ਗਏ ਨੇ, ਹਾਂ ਉਦੋਂ ਤੁਸੀਂ ਕਿੰਨਵੀਂ ਜਮਾਤ ਸੋ? ਉਹ ਸੇ ਕਿੰਨਵੀਂ ਪੜ੍ਹਦੇ? 7ਵੀਂ ਸਾਂ। ਅੱਛਾ ਹਾਂ ਮੈਂ 7ਵੀਂ ਪੜਦਾ। ਇਹਦਾ ਮਤਲਬ ਤੁਸੀਂ ਫਿਰ 14-15 ਦੇ ਦਿਲ ਕਰੇ ਉੱਥੇ ਹਾਂ। ਤੁਹਾਡੀ ਉਮਰ ਹੋਣੀ 15-16 ਸਾਲ ਹੋਣੀ। ਹਾਂ 7ਵੀਂ ਪੜਦਾ। ਅੱਛਾ 7ਵੀਂ ਪੜ੍ਹਦੇ ਹੋ ਤੇ ਉੱਥੇ ਮਾਸਟਰ ਤੁਹਾਡੇ ਕਿਹੜੇ ਹੁੰਦੇ ਆ? ਕੋਈ ਸਿੱਖਾਂ ਦੇ ਮੁਸਲਮਾਨਾਂ ਦੇ ਕੋਈ ਯਾਦ ਹੈ ਨਾ? ਉਹ ਮਾਸਟਰ ਇੱਕੀ ਦੇ ਨਾਲ ਸਰਦਾਰੀ ਲਾਲ ਸੀ। ਅੱਛਾ ਹਿੰਦੂ ਹੀ? ਹਾਂ ਹਾਂ ਜਿਹੜਾ ਇੱਕ ਮੁਸਲਮਾਨ ਸੀ ਉਹਦਾ ਨਾਂ ਚਿਰਾਗ ਸ਼ਾਹ ਸੀ। ਚਿਰਾਗ ਸ਼ਾਹ? ਚਿਰਾਗ ਸ਼ਾਹ ਅੱਛਾ ਉਹ ਉੱਥੋਂ ਦੇ ਸੀ ਕਸੋ ਕਿਆ ਦੇ। ਕਸੋ ਕਹਿੰਦੇ ਆ? ਹਾਂ ਤੇ ਉਹ ਜਿਹੜਾ ਹਿੰਦੂ ਸੀ ਉਹ ਵੀ ਕਸੋ ਕਹਿੰਦਾ ਸੀ? ਹਾਂ ਪੜਾਉਂਦਾ ਹੁੰਦਾ ਸੀ? ਚਿਰਾਗ ਸ਼ਾਹ ਕਸੋ ਕਿਆ। ਅੱਛਾ ਤੇ ਸਰਦਾਰੀ ਲਾਲ ਉਹ ਵੀ ਸਰਦਾਰੀ ਲਾਲ ਵੀ ਮੁੜ ਉੱਥੇ ਹੀ ਹੁੰਦਾ। ਕਸੋ ਕਹਿੰਦਾ ਸੀ ਪਿੰਡ ਦਾ? ਅੱਛਾ ਅੱਛਾ ਸਹੀ ਹੈ। ਤੇ ਬਾਬਾ ਜੀ ਆਪਣੇ ਤੁਹਾਡੇ ਨਾਲ ਜਿਹੜੇ ਪੜ੍ਹਦੇ ਹੁੰਦੇ ਹਨ ਮੁੰਡੇ, ਹਾਂ ਕਲਾਸ ਫੈਲੋ ਜਿਹਨੂੰ ਕਹੀਦਾ, ਹਾਂ ਸਿੱਖਾਂ ਦੇ ਜਾਂ ਹਿੰਦੂਆਂ ਦੇ ਵੀ ਹੈ ਸਨ? ਹਾਂ ਸਿੱਖਾਂ ਦੇ ਹਿੰਦੂਆਂ ਦੇ ਪੜ੍ਹਦੇ ਸਨ। ਕੋ ਨਾਂ ਨੂੰ ਚੇਤੇ ਤੇ ਸੁਣਾਓ ਗੱਲ ਨਾ ਉਹਨਾਂ ਦਾ ਯਾਰ ਵੇਲੇ ਹੁੰਦਾ ਹੀ ਕਲਾਸ ਵਾਲਿਆਂ ਦੇ, ਚਲੋ ਨਾਂ ਜੇ ਚੇਤਾ ਹੋਵੇ ਤੁਹਾਨੂੰ ਕਿਸੇ ਦਾ। ਆ ਗੱਲ ਸੁਣਾਓ ਪੂਰੀ ਬਣਾ ਕੇ। ਨਾ ਵੀ ਨਹੀਂ ਉਹਨਾਂ ਨੂੰ ਭੁੱਲ ਗਏ ਨੇ। ਹਾਂਜੀ ਟਾਈਮ ਬੜਾ ਹੋਇਆ ਨਾ। ਇੱਥੇ ਸਾਡੇ ਕੋਲ ਸਨ ਇਸ ਕਿਲੇ ਕਿਲਾ ਬਲਵੰਤ ਸਿੰਘ ਦਾ। ਇੱਥੋਂ ਕਿਲਾ ਬਲਵੰਤ ਸਿੰਘ? ਹਾਂ 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 ਇੱਥੋਂ ਵੀ ਖੱਤਰੀ ਜਾਂਦੇ ਸਨ, ਪੜਨ ਜਾਂਦੇ? ਖੱਤਰੀਆਂ ਦੇ ਘਰ ਸਨ। ਅੱਛਾ ਅੱਛਾ ਇੱਕੀ ਦੇ ਨਾਂ ਕ੍ਰਿਸ਼ਨ ਲਾਲ ਸੀ। ਹਾਂ ਹਾਂ
ਇੱਕੀ ਦੇ ਨਾਮ ਮੋਹਨ ਲਾਲ ਸੀ, ਹਾਂ ਹਾਂ ਇਸ ਤਰ੍ਹਾਂ ਦੇ ਨਾਂ ਸਨ ਉਸ ਵੇਲੇ। ਉਹ ਮੋਟੇ ਮੋਟੇ ਅੱਛਾ ਅੱਛਾ ਮੋਹਨ ਲਾਲ ਤੇ ਕ੍ਰਿਸ਼ਨ ਲਾਲ ਤੇ ਸਹੀ। ਪੈਦਲ ਹੀ ਜਾਂਦੇ ਹੋਣੇ ਪੜਨ ਪੈਦਲ ਜਾਂਦੇ ਸਨ। 4-5 ਕਿਲੋਮੀਟਰ ਨਹੀਂ ਬਣ ਜਾਂਦਾ? ਹਾਂ, ਇੱਥੇ ਕਸੋ ਕੇ ਇੱਥੇ ਅੱਜ ਵੇਖੇ ਨਹੀਂ ਜੇ। ਆਹੋ ਮੈਂ 4-5 ਕਿਲੋਮੀਟਰ ਬਣਦਾ ਤੇ ਹਾਂ, ਇਹ 3 ਕਿਲੋਮੀਟਰ ਹੈ, 6 ਕਿਲੋਮੀਟਰ ਤੁਰਦੇ ਜਾਣਾ ਤੁਰਦੇ ਆਣਾ। ਹਾਂ, ਤੁਰ ਕੇ ਜਾਂਦੇ। 3 ਕਿਲੋਮੀਟਰ ਉਸ ਵੇਲੇ ਨਾ ਕੋਈ ਸਵਾਰੀ ਹੁੰਦੀ ਸੀ ਨਾ। ਹਾਂ ਸਾਈਕਲ ਹੋਣਾ ਜੇ ਹੋਇਆ ਕਿਸੇ ਕੋਲੋਂ ਵੀ। ਹਾਂ, ਅੱਛਾ ਅੱਛਾ ਬਾਬਾ ਜੀ ਉਦੋਂ ਮੁਸਲਮਾਨਾਂ ਦਾ ਸਿੱਖਾਂ ਦਾ ਰਹਿਣ ਸਹਿਣ ਕਿਵੇਂ ਦਾ ਹੁੰਦਾ ਸੀ? ਲੜਾਈਆਂ ਲੜੂਈਆਂ ਹੁੰਦੀਆਂ ਕਿ ਨਹੀਂ 47 ਤੋਂ ਪਹਿਲੇ? ਬੜੇ ਰਸ ਕਰੇ, ਲੜਾਈਆਂ ਵੀ ਹੁੰਦੀਆਂ ਨੇ ਸਾਡੇ ਨਾਲ। ਇੱਥੇ ਕਸੋ ਕੇ ਸਿੱਖ ਦੋ ਤਰ੍ਹਾਂ ਸਾਡੇ ਨਾਲ ਲੜੇ ਨੇ। ਕੀ ਬਣਿਆ ਸੀ? ਥੋੜੀ ਸਟੋਰੀ ਸੁਣਾਓ, ਕਿਵੇਂ ਲੜਾਈ ਹੋ ਗਈ, ਕਿਹੜੀ ਗੱਲ ਤੋਂ? ਲੜਾਈ ਛੋਟਿਆਂ ਦੀ ਹੋਈ ਸੀ। ਨਹੀਂ ਨਹੀਂ ਕਿਹੜੀ ਗੱਲ ਤੋਂ, ਕਿਹੜੀ ਤੋਂ ਹੋ ਗਈ? ਉਜਾੜੇ ਤੋਂ ਨਾ ਹੀ ਮੜਵਾਨਾ ਦਾ ਵੀ ਰਖਵਾਲੀ ਦੀ ਰਕਬਾ ਸੀ ਤੇ ਸਾਡਾ ਵੀ ਨਾ ਹੀ ਰਕਬਾ ਸੀ। ਅੱਛਾ ਅੱਛਾ ਉਜਾੜੇ ਤੋਂ ਨਾ ਹੀ ਸਾਡੇ ਮੜੇ ਵਸਤੇ ਸਨ। ਮੱਝਾਂ ਮੁੱਝਾਂ ਵਿੱਚ ਵੜ ਜਾਂਦੀਆਂ? ਹਾਂ, ਮਾਲ ਵਿੱਚ ਵੜਦਾ ਤੇ ਇਸ ਤੋਂ ਲੜ ਪਏ। ਅੱਛਾ 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 ਸਹੀ। ਤੇ ਕਿਹੜੇ ਸਨ ਇੱਥੇ ਜਿਹੜੇ ਤੁਹਾਡੇ ਨਾਲ ਰਖਵਾ ਜਿਹਨਾਂ ਨਾਲ ਸਿੱਖਾਂ ਦੇ ਕੋਈ ਨਾਮ ਦੇ ਦੱਸ ਦਿਓ, ਕੋਈ ਨਾਲ ਦੇ ਪਿੰਡਾਂ ਦੇ ਕਿਸੇ ਦਾ ਤੈਨੂੰ ਸਿੱਖ ਦਾ ਕੋਈ ਮਸ਼ਹੂਰ ਦਾ ਨਾਂ ਯਾਦ ਹੋਵੇ? ਸੁਦਾਗਰ, ਹਾਂਜੀ। ਜਾਗਰ, ਹਾਂ ਹਾਂ ਕੇਰ ਸਿੰਘ, ਹਾਂ ਹਾਂ ਅਰਨਾਮ ਸਿੰਘ, ਸ਼ਿੰਗਾਰਾ ਸਿੰਘ, ਇਹਨਾਂ ਦਾ ਵਸੀਮਾ ਸਾਡੇ ਨਾਲ ਹੀ ਰਲਦਾ ਸੀ। ਇਹਨਾਂ ਦੀ ਰਿਹਾਇਸ਼ ਕਿੱਥੇ ਸੀ? ਕਿੱਥੋਂ ਦੇ ਰਹਿਣ ਵਾਲੇ ਸਨ? ਕਸੋ ਕੀ। ਕੱਸੋ ਕਹਿੰਦੇ ਹਨ? ਹਾਂ, ਕਸੋ ਕੀ। ਪਹਿਲੀ ਤੁਹਾਡੀ ਇਹ ਸਾਈਡ ਦੇ ਦਾ ਮਤਲਬ ਨਾਲ ਲੱਗਦੀ ਹੈ? ਪਹਿਲੀਆਂ ਇਹ 7,500 ਦਾ ਰਕਬਾ ਹੈ ਕਸੋ ਕਹਿੰਦਾ। ਅੱਛਾ ਅੱਛਾ ਬੜਾ ਵੱਡਾ ਪਿੰਡ। 7,500 ਪਹਿਲੀ ਹੈ? 7,500 ਹਾਂ 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 7,000 ਰਕਬਾ ਜਿਹੜਾ ਟੇਸ ਹਾਂਜੀ ਹਾਂਜੀ। ਇਹ ਤੋੜ ਸਾਡੇ ਨਾਲ ਆ ਕੇ ਲੱਗਦਾ ਸੀ। ਤੇ ਬਾਬਾ ਜੀ ਤੁਹਾਡੇ ਜਦੋਂ ਈਦ ਆਉਂਦੀ ਸੀ, ਹਾਂ ਈਦਾਂ ਆਉਂਦੀਆਂ ਆਪਣੀ ਵੱਡੀ ਈਦ, ਹਾਂ, ਉਦੋਂ ਕੋਈ ਕੁਰਬਾਨੀ ਤੇ ਰੌਲਾ ਤਾਂ ਨਹੀਂ ਬਣਦਾ ਇਹ ਨਹੀਂ। ਗਾਂ ਕਰਨ ਤੋਂ ਜਾਂ ਕੋਈ? ਨਹੀਂ ਕੋਈ ਬਣਦਾ ਨਹੀਂ। ਐਸੇ ਮੁਸਲਮਾਨ ਇੱਥੇ ਨਾ ਕਰੇ, ਗਾਈ ਵੀ ਕਰਦੇ ਰਹੇ, ਛਤਰੇ ਬੱਕਰੇ ਵੀ ਕਰਦੇ ਰਹੇ, ਕੋਈ ਰੌਲਾ ਨਹੀਂ। ਹਾਂ ਤੇ ਜੀ ਪਿੰਡ ਦੇ ਜਿਹੜਾ ਇੱਕ ਖੱਤਰੀ ਸੀ ਤੇ ਇੱਕ ਉਹ ਜਿਹੜਾ ਸਿੱਖਾਂ ਦਾ ਘਰ ਸੀ, ਹਾਂ ਉਹਨਾਂ ਨਾਲ ਵਰਤੋਂ ਵਰਤਾਈ ਸਹੀ ਸੀ? ਵਰਤੋਂ ਨੂੰ ਨਹੀਂ, ਵਰਤੋਂ ਬਤਾ ਖਰੀ ਮੇਰੀ ਸੀ ਉਹਨਾਂ ਨਾਲ। ਲੈਣ ਦੇਣ ਮਨ ਖਾਣ ਪੀਣ ਤੋਂ ਉਹਨਾਂ ਨਾਲ ਕੋਈ ਨਹੀਂ ਸੀ। ਨਹੀਂ ਜਿਵੇਂ ਹੁਣ ਆਪਾਂ ਸ਼ਾਦੀਆਂ ਵਿਆਹਾਂ ਤੇ ਅਸਾਈਆਂ ਨੂੰ ਵੀ ਸੱਦ ਲਈਦਾ, ਮਾੜਾ ਮੋਟਾ ਹੋਇਆ ਕਿ ਨਾ, ਹਾਂ, ਤੇ ਇੰਜ ਕੋਈ? ਸਾਦੇ ਸਨ। ਹਾਂ ਮੈਂ ਕਹਾਂ ਗੱਲ ਸੁਣਾਓ ਨਾ, ਤੁਸੀਂ ਖੁੱਲ ਕੇ ਸੁਣਾਓ ਬਾਬਾ ਜੀ। ਸਾਦੇ ਸਨ। ਹੁਣ ਮਨ ਖੁੱਲ ਕੇ ਤੁਹਾਨੂੰ ਸੁਣਨਾ ਪਰ ਬੈਠੇ ਸਾਡੇ ਕੋਲ ਕੀ ਨਾਂ ਸੀ ਇਹਦਾ, ਗਾਣਾ ਸਿੰਘ, ਉਹਦੇ ਪੁੱਤਰ ਉਹਨਾਂ ਵਿਆਹ ਤੇ ਸਾਡੇ ਪਿਓਾਂ ਨੂੰ ਸੱਦਦੇ ਰਹੇ। ਸ਼ਾਦੀ ਸ਼ੁਦੀ ਕਰ ਰਹੀ ਹੈ ਨਾ, ਤੇ ਇਹਨਾਂ ਸੱਦ ਲੈਂਦੇ ਸਨ। ਹਾਂ 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 ਇਹਨੀ ਵਰਤੋਂ ਭਾਜੀ ਵੀ ਹੈ ਸੀ? ਉਹ ਕਿੰਨੂੰ ਨਹੀਂ ਆਉਂਦਾ ਕਿੰਨੇ? ਐਸੇ ਹੀ ਨਾ। ਅੱਛਾ ਅੱਛਾ ਮਤਲਬ ਰਹਿਣ ਸਹਿਣ ਸਹੀ ਸੀ 47 ਤੋਂ ਹਾਂ, ਪਹਿਲੇ? ਬਿਲਕੁਲ ਸਨ 47 ਤੋਂ ਪਹਿਲਾਂ ਠੀਕ ਠਾਕ। ਦੇਖੋ ਜੀ ਉਹ ਲੜਾਈ ਲੜੀਆਂ ਤੁਹਾਨੂੰ ਮੁਸਲਮਾਨ ਆਪਸ ਚ ਲੜਦੇ ਹੀ ਆ, ਸਾਂ ਹੁਣ ਵੀ ਲੜਦੇ ਨੇ ਪਹਿਲਾਂ ਹੁਣ ਉਹ ਕਿਹੜਾ। ਮਤਲਬ ਸਹੀ ਸੀ ਆਪਣਾ ਹਾਂ, ਬਿਲਕੁਲ ਸਹੀ। ਰਹਿਣ ਸਹਿਣ ਸਹੀ। ਸਾਡੇ ਵਿੱਚ ਵਸਦੇ ਰਹੇ। ਹੂੰ ਇੱਥੇ ਸਾਡਾ ਰਕਬਾ ਵੀ ਸਾਡੇ ਨਾਲ ਹੀ ਹੁੰਦੇ ਸਨ। ਹੂੰ ਬਾਬਾ ਜੀ ਉਂਝ ਜਿਵੇਂ ਹੁਣ ਅਸੀਂ ਟਰੈਕਟਰ ਹੋਵੇ ਜਾਂ ਮੋਟਰਸਾਈਕਲ ਇੱਕ ਦੂਸਰੇ ਦੀ ਚੀਜ਼ਾਂ ਲੈ ਦੀਆਂ ਨੇ, ਹਾਂ ਇੰਜ ਵੀ ਇੱਕ ਦੂਸਰੇ ਕੋਲ ਜੋਗਾ ਜੋਗਾ ਲੈ ਲੈਂਦੇ ਆ ਸਿੱਖ ਜਾਂ ਮੁਸਲਮਾਨ ਇੱਕ ਦੂਸਰੇ ਕੋਲ ਵਰਤਣ ਵਾਲੀ ਚੀਜ਼ਾਂ? ਹਾਂ, ਵਰਤਣ ਮੰਗ ਲਈ ਦੀਆਂ ਸਨ। ਹਾਂ 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 ਉਹ ਵੀ ਦਿੰਦੇ ਸਨ। ਉਹ ਵੀ ਦਿੰਦੇ ਸਨ, ਅਸੀਂ ਵੀ ਦੇ ਛੱਡਦੇ। ਇਹਨੀ ਵਸੋਂ ਸਹੀ ਸੀ ਤੁਹਾਡਾ ਹਾਂ, ਸਾਰੇ ਇਲਾਕੇ ਬਿਲਕੁਲ ਦਾ ਉਦੋਂ? ਠੀਕ ਸੀ ਵਰਤ। ਹਾਂ ਹਾਂ ਤੇ ਫਿਰ ਜਦੋਂ ਨਿਕਲੇ ਨੇ, ਹਾਂ ਜਦੋਂ ਇਥੋਂ ਅਜਾੜਾ ਹੋਇਆ ਜਾਣਾ ਪਿਆ ਉਹਨਾਂ ਸਿੱਖਾਂ ਨੂੰ, ਉੱਧਰ ਗਏ ਤੇ ਮੁਸਲਮਾਨ ਉੱਧਰ ਇੱਧਰ ਆਏ, ਹਾਂ, ਉਦੋਂ ਕਿਵੇਂ ਕਿਵੇਂ ਨਿਕਲੇ ਕੋਲ ਆਪਣੇ ਇਲਾਕੇ ਦੀ ਸੁਣਾਓ ਸਟੋਰੀ? ਇਹ ਇਲਾਕੇ ਚ ਨਾ ਕਦੇ ਐਸੇ ਹੀ ਨਿਕਲਦੇ ਗਏ। ਮਗਰੋਂ ਆ ਜਾ ਪਿੰਡ ਉੱਠ ਬੈਠੇ ਸਿੱਖ ਨਿਕਲ ਗਏ ਨੇ। ਤੁਹਾਡੇ ਪਿੰਡ ਜਿਹੜਾ ਇੱਕ ਪਿੰਡ ਦੇ ਵਿੱਚ ਤੁਹਾਡਾ ਹਾਂ, ਸਿੱਖ ਸਿੱਖਾਂ ਦਾ ਘਰ ਸੀ, ਆਹੋ ਆਪੇ ਹੀ ਨਿਕਲ ਗਏ ਨੇ। ਉਹਨਾਂ ਨੂੰ ਤੁਸੀਂ ਤਾਂ ਕੁਝ ਕਿਹਾ? ਨਹੀਂ ਐਸਾ ਕੁਝ। ਸਹੀ ਨਿਕਲੇ? ਹਾਂ, ਤੇ ਜਿਹੜੇ ਖੱਤਰੀਆਂ ਦੇ ਇੱਕ ਹਿੰਦੂਆਂ ਦਾ, ਅਬ ਖੱਤਰੀ ਵੀ ਨਿਕਲ ਗਏ ਨਾਲ। ਇਹਨੇ ਪਿੰਡ ਵਾਲੇ ਮਸਲ ਉਹਨਾਂ ਨੂੰ ਕੁਝ ਨਹੀਂ ਆ। ਆਪਣੇ ਪਿਆਰ ਮੁਹੱਬਤ ਨਾਲ ਸਹੀ ਰਜ਼ਾ ਮੰਨ ਕੇ ਬਿਲਕੁਲ ਰੱਖੇ? ਕੁਝ ਨਹੀਂ ਆ। ਅੱਛਾ ਅੱਛਾ ਤੇ ਨਾਲ ਨਾਲ ਹੋਰ ਦੇ ਪਿੰਡਾਂ ਵਿੱਚ ਕੋਈ ਲੜਾਈ ਹੋਈ ਹੋਏ ਜਾਂ ਕੋਈ ਐਵੇਂ ਦਾ? ਲੜਾਈਆਂ ਇੱਥੇ ਜ਼ਾਤੀ ਸਾਡੇ ਕੋਲ ਕੋਈ ਨਹੀਂ, ਨਾ ਕਿਸੇ ਮਾਰਿਆ ਤੇ ਨਾ ਕੋਈ, ਨਾ ਸਿੱਖਾਂ ਹੀ ਕੋਈ ਮਾਰਿਆ ਤੇ ਨਾ ਹੀ ਮੁਸਲਮਾਨਾਂ ਕੋ। ਇੱਕ ਇੱਥੇ ਕੜੀਆ ਵਾਲੇ ਹੋਇਆ ਸੀ, ਮਲਕ ਫਜ਼ਲ ਕਾਦਰ ਸੀ ਆਪ ਸੰਭਾਦ ਦਾ, ਅਕੜੇ ਵਾਲਾ? ਆ ਕੜੀਆ ਵਾਲਾ, ਹਾਂ ਹਾਂ ਉਸ ਮਾਰਿਆ ਸੀ ਸਿੱਖ। ਅੱਛਾ ਅੱਛਾ ਲੋਕ ਨਾ ਮਾਰਿਆ। ਅੱਛਾ ਅੱਛਾ ਆਪਣੇ ਕੱਸੋ ਕਿਤਨੀ ਹੋਈ ਕੋਈ? ਹਾਂ, ਕੱਸੋ ਕਿਤਨੀ ਹੋਈ ਕੋਈ ਲੜਾਈ ਲੜਾਈ? ਨਹੀਂ ਕੋਈ ਨਹੀਂ ਲੜਾਈ। ਮਸਜਿਦਾਂ ਚ ਅੱਗਾਂ ਲੱਗੀਆਂ ਜਾਂ ਗੁਰਦੁਆਰਿਆਂ ਕੋ? ਨਹੀਂ ਕੋਈ ਲੜਾਈ ਨਹੀਂ। ਹਾਂ ਹਾਂ ਪਿਆਰ ਮੁਹੱਬਤ ਨਾਲ ਗਏ ਨੇ? ਪਿਆਰ ਮੁਹੱਬਤ। ਕਿੱਧਰ ਨੂੰ ਹੋਇਆ ਭਲਾ ਇੱਥੇ ਜਦੋਂ ਗਏ ਨੇ ਕਾਫਲਾ ਇਹਨਾਂ ਦਾ, ਕਿੱਧਰ ਨੂੰ ਗਿਆ ਪਤਾ? ਇਹ ਕਾਫਲੇ ਮੁੜਾਗਾ ਹੀ ਉੱਠਦੇ ਨਾ ਸੱਚੇ ਸੌਦੇ ਗਏ? ਆ ਜਾਂਦੇ ਰਹੇ ਨੇ ਜਿੱਥੇ ਕੋਈ ਤਗੜਾ ਬੰਦਾ ਹੋਣਾ, ਹਾਂ ਹਾਂ
ਸਿੱਖਾਂ ਦੇ ਸਿੱਖ ਬੜੀ ਬੜੀ ਤਾਕਤ ਵਾਲੇ ਸਨ। ਹਾਂ ਹਾਂ ਉਹਨਾਂ ਕੋ ਜਾ ਕੇ ਮਾੜੇ ਜਿਹੜੇ ਸਨ ਉਹਨਾਂ ਕੋ ਡੇਰੇ ਲਾਉਂਦੇ ਸਨ। ਉਸ ਮੋੜ ਚੀਤੇ ਤੱਕ ਹਿੰਦੁਸਤਾਨ ਨੂੰ ਨਿਕਲਦੇ ਗਏ ਨਾਲ। ਅੱਛਾ ਅੱਛਾ ਕੋਈ ਮਰ ਗਏ ਕੋਈ ਟੁਰ ਗਏ। ਉਦੋਂ ਵੀ ਮੁਸਲਮਾਨ ਬੜੇ ਮੋਏ ਨੇ। ਹਾਂਜੀ ਦੋਵਾਂ ਪਾਸੇ ਬੜੇ ਹੋਏ। ਹਾਂ ਇਦੋਂ ਵੀ ਬੜੇ ਮੋਏ ਨੇ। ਹਾਂ ਹਾਂ ਤੇ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਕੋਈ ਲਾਗੇ 47 ਤੋਂ ਪਹਿਲਾਂ ਕੋਈ ਮੇਲਾ ਲੱਗਦਾ ਹੋਏ ਜਾਂ ਕਬੱਡੀਆਂ ਹੁੰਦੀਆਂ? ਹਾਂ ਹੁੰਦੀਆਂ ਸਨ। ਇੱਥੇ ਕਸੋ ਕੇ ਨਾਂ ਦਾ ਮੇਲਾ ਵੀ ਲੱਗਦਾ ਸੀ। ਹਾਂ ਕਬੱਡੀ ਵੀ ਹੁੰਦੀ ਸੀ। ਹਾਂ ਹਾਂ ਤੇ ਮੇਲੇ ਤੇ ਲੜਾਈ ਤੇ ਨਹੀਂ ਕਰੀ ਹੋਈ? ਹੋ ਜਾਂਦੀਆਂ ਸਨ। ਹਾਂ ਜਿਵੇਂ ਹੁਣ ਹੋ ਜਾਂਦੀ ਕਈ ਮੇਲੇ। ਹੋ ਜਾਂਦੀਆਂ। ਹਾਂ ਅਸੀਂ ਤਾਂ ਸਾਡੇ ਕੋਲ ਸਾਡੇ ਸੋਝੇ ਤੋਂ ਪਹਿਲਾਂ ਹੀ ਮੇਲੇ ਲੱਗਦੇ ਰਹੇ ਨੇ। ਹਾਂ 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 ਤੇ ਕੋਈ ਮਸ਼ਹੂਰ ਆਪਣੇ ਮੁਸਲਮਾਨਾਂ ਦੇ ਜਾਂ ਕੋਈ ਸਿੱਖਾਂ ਦੇ ਭਲਵਾਨ ਜਾਂ ਕਬੱਡੀ ਖੇਡਣ ਵਾਲੇ ਕੋਈ ਆਪਣੇ ਇਲਾਕੇ 'ਚ ਕੋਈ ਨਾਂ ਕਿਹਾ ਤਾਂ ਤੁਹਾਨੂੰ ਚੇਤਾ ਹੋਵੇ? ਨਾ ਅਕਬਰ ਸਾਡੇ ਇਲਾਕੇ ਦੇ ਵਿੱਚ ਇੱਕ ਅਕਬਰ ਚੰਬਲ ਸੀ। ਅਕਬਰ ਚੰਬਲ? ਹਾਂ ਚੰਬਲ ਹਾਂ ਹਾਂ ਚੰਬਲ ਉਹ ਨਾਮੀ ਜਵਾਨ ਸੀ। ਅੱਛਾ ਹਾਂ ਹੋਰ ਮੋੜੇ ਇਸ ਤਰ੍ਹਾਂ ਕਰਕੇ ਪਿੱਛੇ ਬੜੇ ਸਨ ਪਰ ਅਕਬਰ ਜਿਹੜਾ ਸੀ ਹਿਸਾਬ ਨਾਲ ਵਾਧੂ ਸੀ। ਅੱਛਾ ਅੱਛਾ ਕਬੱਡੀ ਦਾ ਪਲੇਅਰ ਸੀ? ਹਾਂ ਕਬੱਡੀ ਦਾ ਪਲੇਅਰ ਸੀ। ਹਾਂ ਸਿੱਖਾਂ ਵਿੱਚੋਂ ਕੋਈ? ਸਿੱਖਾਂ ਚ ਵਿੰਨੀ ਦੇ ਸਨ। ਅੱਛਾ ਅੱਛਾ ਇੱਕ ਦਰਬਾਰੀ ਸੀ। ਦਰਬਾਰੀ ਕਰਕੇ ਉਹਨੂੰ ਆਉਂਦੇ ਸਨ। ਅੱਛਾ ਅੱਛਾ ਉਹ ਪਹਿਲਵਾਨ ਸੀ। ਅੱਛਾ ਸਹੀ ਸਹੀ। ਮਦਨ ਫੇਲੇ ਦਾ ਸੀ ਨਾਲ। ਨਾਲ ਹੀ ਵਿੰਨੀ ਦੇ ਮਦਨ ਫੇਲਾ ਵੀ ਵਿੰਨੀ ਵੀ ਧੋਨੀ ਇਹ ਸਾਰੇ ਸਿੱਖਾਂ ਦੇ ਪਿੰਡ ਸਨ। ਬਾਬਾ ਜੀ ਉਦੋਂ ਸ਼ਰਮਾ ਹਯਾ ਕਿਵੇਂ ਹੁੰਦਾ ਸੀ ਹੁਣ ਦੇ ਹਿਸਾਬ ਨਾਲ? ਹਾਂ। ਤੁਹਾਡੇ ਵੇਲੇ 'ਚ ਸ਼ਰਮਾ ਹਯਾ ਕਿਵੇਂ ਹੁੰਦਾ ਸੀ ਹੁਣ ਦੇ ਹਿਸਾਬ ਨਾਲ? ਸ਼ਰਮ ਹਯਾ ਬੜੇ ਸਨ। ਹੁਣ ਕੋਈ ਸ਼ਰਮ ਹਯਾ ਨਹੀਂ। ਹੁਣ ਦੇ ਬਜ਼ੁਰਗਾਂ ਨੂੰ ਵੀ ਟਿਚਕਾ ਕਰਦੇ ਨੇ। ਹੁਣ ਦੇ ਜਿਹੜੇ ਮੁੰਡੇ ਨੇ ਛੋਟੇ ਮੋਟੇ ਹਾਂ ਤੁਹਾਡੇ ਜਿਹੜੇ ਬਜ਼ੁਰਗਾਂ ਨੂੰ ਮਜ਼ਾਕ ਕਰਦੇ ਨੇ। ਉਦੋਂ ਮੈਂ ਕਿਹਾ ਤੁਹਾਡੇ ਵੇਲੇ 'ਚ ਹੁਣ ਵੇਲੇ 'ਚ ਥੋੜੀ ਗੱਲ ਸੁਣਾਓ ਸਾਨੂੰ ਕਿਵੇਂ ਦਾ ਸ਼ਰਮਾ ਹਯਾ ਤੁਸੀਂ ਕਰਦੇ? ਸਾਡੇ ਬੁੱਢੇ ਜਿਹੜੇ ਸਨ ਸਾਡੇ ਪਿਓ ਹਾਂ ਇੱਕ ਦੂਜੇ ਕੋ ਬਹਿੰਦੇ ਸਨ ਹੱਸਦੇ ਖੇਡਦੇ ਸਨ ਨਾਲ ਸਲੂਕ ਹੁੰਦਾ ਸਨ। ਹਾਂ ਹਾਂ ਵਡੇਰਿਆਂ ਕਿ ਤੁਸੀਂ ਬਹਿੰਦੇ ਹੋਵੋਗੇ? ਆ ਵਹਿੰਦੇ ਰਹੇ ਆ ਬੇਟੇ। ਹੁਣ ਤਾਂ ਮੋਬਾਈਲ ਆ ਗਿਆ। ਹੁਣ ਸਾਡੇ ਬੱਚੇ ਜਿਹੜੇ ਜਿਵੇਂ ਅਸੀਂ ਵੀ ਤੁਹਾਡੇ ਬੱਚੇ ਹੀ ਆ ਹੁਣ ਤਾਂ ਬਸ ਮੋਬਾਈਲਾਂ ਨਾਲ ਲੱਗੇ ਨਾ ਵੱਡੇ ਕੋ ਬਹਿਣਾ ਨਾ ਕੋਈ ਕਲਮਾ ਦਾਣੇ। ਸਹੀ। ਤੇ ਬਾਬਾ ਜੀ ਜਿਹੜੇ ਮਕਸਦ ਵਾਸਤੇ ਪਾਕਿਸਤਾਨ ਜਿਹੜਾ ਆਜ਼ਾਦ ਹੋਇਆ ਹਾਂ ਕੋਈ ਮਕਸਦ ਸੀ ਨਾ ਮੁਲਕ ਆਪਣਾ ਬਣਾਉਣ ਦਾ? ਹਾਂ ਤੁਸੀਂ ਕੀ ਸਮਝਦੇ ਹੋ ਕਿ ਮਕਸਦ ਪੂਰਾ ਸਾਡਾ ਹੋ ਗਿਆ ਕਿ ਨਹੀਂ? ਅਸੀਂ ਜਾਣੇ ਉਹ ਚੰਗੇ ਸਨ ਜਦੋਂ ਇਕੱਠੇ ਵਸਦੇ ਹੋ ਸਹੀ ਸੀ? ਜੋ ਇਕੱਠੇ ਵਾਸਤੇ ਉਹ ਠੀਕ ਠਾਕ ਸਨ। ਕਿਵੇਂ ਕਰਕੇ ਚੰਗੇ ਸੋ? ਹੁਣ ਕੀ ਮਸਲਾ ਤੁਸੀਂ ਡਿਫਰੈਂਟ ਕੀ ਹੈ ਥੋੜਾ? ਫਰਕ ਕੋਈ ਵੀ ਨਹੀਂ ਨਾ ਕਿ ਹੁਣ ਮਾਜਰ ਆ ਗਏ ਨੇ। ਉਦੋਂ ਜਿਹੜੇ ਸਾਡੇ ਵਸਨੀਕ ਸਨ ਉਹਦੇ ਟੁਰ ਗਏ ਨੇ। ਹੁਣ ਮੁੜ ਨਾ ਦਾ ਉਦੋਂ ਦੀ ਠੀਕ ਠਾਕ। ਤੁਸੀਂ ਕਿਹਾ ਨਾ ਕਿ ਜਦੋਂ ਸਿੱਖ ਰਹਿੰਦੇ ਹਨ ਹਿੰਦੂ ਸਨ ਮੁਸਲਮਾਨ ਇਹ ਸਾਰੇ ਇਕੱਠੇ ਵਸਦੇ 47 ਤੋਂ ਪਹਿਲੇ ਆਹੋ ਕਿ ਉਦੋਂ ਵਕਤ ਚੰਗਾ ਸੀ ਅੱਛੇ ਸਨ? ਉਹ ਵਕਤ ਚੰਗਾ ਨਹੀਂ ਥੋੜਾ ਮੈਂ ਦੱਸਿਆ ਉਦੋਂ ਕਿਵੇਂ ਚੰਗਾ ਕੀ ਚੰਗਿਆਈ ਸੀ ਉਹਦੇ ਵਿੱਚ ਹੋਣ ਵਾਲੇ ਚ ਕੀ ਥੋੜੇ? ਉਹਦੇ ਚ ਗਈ ਇਹ ਸੀ ਨਾ ਕਿ ਇੱਕ ਦੂਜੇ ਨਾਲ ਸਲੂਕ ਹੁੰਦਾ ਸੀ। ਹਾਂਜੀ ਧੀ ਭੈਣ ਦਾ ਸ਼ਰਮ ਹੁੰਦਾ ਸੀ। ਹੋਰ ਮੁੜ ਕਿਹੜੀ ਗੱਲ? ਸ਼ਰਮਾ ਹਯਾ ਜ਼ਿਆਦਾ ਸੀ। ਇੱਕ ਦੂਸਰੇ ਦੇ ਕੰਮ ਵੀ ਆਉਂਦੇ ਹਨ ਜੋ ਸ਼ਾਦੀ ਵਿਆਹ ਹੁੰਦੀਆਂ। ਕੌਣ ਸਿੱਖ ਵੀ ਮੁਸਲਮਾਨ ਵੀ ਆ ਜਾਂਦੇ ਹਨ। ਸ਼ਾਦੀ ਹੁੰਦੀ ਸੀ ਕੰਮ ਆ ਜਾਂਦੇ ਹਨ। ਖੱਤਰੀਆਂ ਕੋਲ ਲੈਣਾ ਦੇਣਾ। ਅਸੀਂ ਅਕਸਰ ਬਜ਼ੁਰਗਾਂ ਤੋਂ ਸੁਣਿਆ ਕਿ ਜੋ ਸ਼ਾਦੀਆਂ ਹੁੰਦੀਆਂ ਹਨ ਨਾ ਉਦੋਂ ਕਿ ਕਿਸੇ ਨੇ ਭਾਵੇਂ ਬੁਲਾਇਆ ਭਾਵੇਂ ਨਹੀਂ ਤੇ ਦੁੱਧ ਸਾਰੇ ਕਿਸੇ ਧੀ ਦੇ ਪਿੰਡ ਦੀ ਸ਼ਾਦੀ ਹੈ ਭਾਵੇਂ ਕਿਸੇ ਮਾੜੀ ਕੌਮ ਦੇ ਹੋਵੇ ਦੁੱਧ ਇੱਥੇ ਸ਼ਾਦੀ ਹੁੰਦੀ ਹੈ ਬਈ ਚਫੇਰੇ ਉਹਨਾਂ ਦਾ ਦੁੱਧ ਆ ਜਾਣਾ ਜਿੱਥੇ ਭਾਂਡਾ ਕਰਨਾ ਨਾ ਉੱਥੋਂ ਭਰੀ ਕੇ ਆ ਜਾਣਾ। ਹੁਣ ਲੋਕ ਉਹਨਾਂ ਦਾ ਲੋਕਾਂ ਨੂੰ ਪੀਣ ਨੂੰ ਨਹੀਂ ਲੱਭਦਾ। ਤਿੰਨ ਟਾਈਮ ਦੁੱਧ ਹੀ ਆਉਂਦਾ ਹੁੰਦਾ। ਹੁਣ ਅੱਗੇ ਦੁੱਧ ਹੀ ਖੜੇ ਹੁੰਦੇ ਨੇ ਇਹਨਾਂ ਦੇ ਲੈ ਕੇ ਲੱਭੇ ਲੈਂਦੇ ਆਪ ਵੀ ਲੋਕ ਨਹੀਂ ਪੀਂਦੇ। ਜਿਨ੍ਹਾਂ ਕੋਲ ਲਿਆਰਾ ਰੱਖਿਆ ਉਹ ਆਪ ਵੀ ਨਹੀਂ ਪੀਂਦੇ। ਅੱਛਾ ਬਾਬਾ ਜੀ ਜਦੋਂ ਚਲੇ ਗਏ ਨੇ ਇੱਥੋਂ ਸਿੱਖ ਤੁਹਾਡੇ ਪਿੰਡ ਵਾਲਾ ਕੋਈ ਜਿਹੜਾ ਸਿੱਖਾਂ ਦਾ ਤੁਸੀਂ ਅੱਗੇ ਨਾਂ ਦੱਸਿਆ ਆਪਣੇ ਪਿੰਡ ਵੇਖਣ ਆਇਆ ਕੋਈ ਦੁਬਾਰਾ ਕਿ ਨਹੀਂ 47 ਤੋਂ ਬਾਅਦ? ਨਹੀਂ ਕੋਈ ਨਹੀਂ ਆਇਆ ਨਾ ਉਹ ਕੋਈ ਹਿੰਦੂ ਇੱਥੇ ਕੋਈ ਨਹੀਂ ਆਇਆ। ਅੱਛਾ ਤੁਹਾਡੇ ਪਿੰਡ ਵਾਲਾ ਨਹੀਂ ਆਇਆ ਉਹ ਕੋਈ ਉਂਝ ਕਦੀ ਰਾਬਤਾ ਉਹਨਾਂ ਨਾਲ ਰਾਬਤੇ ਹੁੰਦੇ ਰਹੇ ਨੇ। ਹੁਣ ਹੁੰਦੇ ਰਹੇ ਰਾਬਤਾ? ਨਾ ਕੋਈ ਤੋਂ ਗਿਆ ਨਾ ਕੋਈ ਦੋ ਆਇਆ। ਅੱਛਾ ਅੱਛਾ ਨਾਮ ਉਹਨਾਂ ਦਾ ਜਿਨ੍ਹਾਂ ਦਾ ਨਾਮ ਮਸ਼ਹੂਰ ਸੀ ਨਾ ਸਿੱਖ ਲੱਗਦੇ ਆਉਂਦੇ ਰਹੇ ਨੇ ਪੁੱਛਦੇ ਰਹੇ ਨੇ ਬਕਣੀਆਂ ਚ ਇਹਨਾਂ ਦਾ ਫਲਾਣਾ ਬੰਦਾ ਸੀ ਫਲਾਣਾ ਬੰਦਾ ਸੀ। ਅੱਛਾ ਅੱਛਾ ਹਾਂ ਤੁਹਾਨੂੰ ਨਹੀਂ ਮਿਲਿਆ ਕੋਈ? ਮਿਲਿਆ ਕੋਈ ਨਹੀਂ। ਅੱਛਾ ਅੱਛਾ ਇੱਥੇ ਕੋਈ ਨਹੀਂ ਆਇਆ। ਚਲੋ ਬਜ਼ੁਰਗੋ ਬੜੀ ਮਿਹਰਬਾਨੀ ਤੁਹਾਡੀ। ਠੀਕ ਹੈ ਨਾਜ਼ਰੀਨ ਮਿਲਾਂਗੇ ਇੱਕ ਨਵੀਂ ਵੀਡੀਓ ਨਵੇਂ ਪਿੰਡ ਤੇ ਉਦੋਂ ਤੱਕ ਸੌਂਦੇ ਹੋ ਇਜਾਜ਼ਤ ਰੱਬ ਰੱਖੇ।